ਬਿਲਕਿਸ ਬਾਨੋ ਕੇਸ 2002 ਦੇ ਜਿਹੜੇ ਮੋਦੀ ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਦੀ ਗੁਜਰਾਤ 'ਚ ਕੀਤੀ ਗਈ ਨਸਲਕੁਸ਼ੀ ਦੇ ਦੌਰ ਨਾਲ ਜੁੜਦਾ ਹੈ। ਹਿੰਦੂ ਤਵੀਆਂ ਦੀ ਭੀੜ ਔਰ ਇਹ ਨੌਨ ਲੋਕ ਜਿਨ੍ਹਾਂ 'ਚ ਹੁਣ 11 ਕਨਵਿਕਟ ਉਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ। 7 ਜੀ ਜਿਹੜੀ ਬਿਲਕਿਸ ਬਾਨੋ ਪਰਿਵਾਰ ਦੇ ਮਾਰੇ, ਜਿਨ੍ਹਾਂ 'ਚ ਉਸ ਦੀ 3 ਸਾਲ ਦੀ ਬੱਚੀ ਜਿਹੜੀ ਕੁੱਛੜ ਸੀ ਉਹਨੂੰ ਵੀ ਮਾਰਿਆ। ਪੁਲਿਸ ਰਿਪੋਰਟ ਵੇਲੇ ਕਿਵੇਂ ਡਾਕਟਰਾਂ ਨੇ ਝੂਠੀ ਪੋਸਟਮਾਰਟਮ ਰਿਪੋਰਟਾਂ 'ਚ ਜਾਂ ਦੂਜਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਔਰ ਇਸ ਲੰਬੀ ਲੜਾਈ ਤੋਂ ਬਾਅਦ ਜਿਹੜੀ ਬਿਲਕਿਸ ਬਾਨੋ ਨੇ ਲੜੀ, ਇਹਨਾਂ 11 ਕਨਵਿਕਟਸ ਨੂੰ ਜਿਹੜੇ ਉਹਨਾਂ ਨੂੰ ਦੋਸ਼ੀਆਂ ਨੂੰ ਕਨਵਿਕਟ ਕੀਤਾ, ਉਮਰ ਕੈਦ ਦੀ ਸਜ਼ਾ ਦਿੱਤੀ ਗਈ। 15 ਅਗਸਤ ਨੂੰ ਮੋਦੀ ਲਾਲ ਕਿਲੇ ਤੋਂ ਐਡਰੈਸ ਕਰਦੇ ਆ 80 ਮਿੰਟ ਦੇ ਵਿੱਚ ਇੱਕ ਥਾਂ ਰੁਕ ਕੇ ਭਾਵੁਕ ਹੋ ਕੇ ਨਾਰੀ ਸਸ਼ਸਤਰੀਕਰਨ, ਔਰਤਾਂ ਨਾਲ ਜੋ ਬੋਲ ਕਬੋਲ ਬੋਲੇ ਜਾਂਦੇ ਨੇ, ਸਾਡੀ ਕਿੰਨੀ ਵੱਡੀ ਤਾਕਤ। ਗੁਜਰਾਤ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ ਔਰ ਉਹ ਇਹ ਕਹਿੰਦੇ ਨੇ ਜੀ ਕਿਉਂਕਿ ਇਹ ਜਿਹੜੇ ਨੇ ਇਹਨਾਂ ਨੇ ਆਪਣੀ 14 ਸਾਲ ਪੂਰੇ ਕਰ ਲਏ ਨੇ ਔਰ ਇਹਨਾਂ ਦਾ ਵਿਹਾਰ ਬਹੁਤ ਅੱਛਾ ਸੀ ਔਰ ਅਸੀਂ ਜਿਹੜਾ ਹੈ 75 ਸਾਲਾ ਇਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਮੌਕੇ 'ਤੇ ਜੋ ਕੰਸੈਸ਼ਨ ਦੇ ਨਾਂ ਥੱਲੇ ਇਹਨਾਂ ਨੂੰ ਅਸੀਂ ਰਿਲੀਜ਼ ਕਰਦੇ। ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣ ਕੇ ਮੋਦੀ ਅਮਿਤ ਸ਼ਾਹ ਮੁਲਕ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ, ਇਹੀ ਜੋੜੀ ਤਾਂ ਹੈ ਜਿਹੜੀ ਜ਼ਿੰਮੇਵਾਰ ਹੈ ਜੋ ਕੁਛ ਇਸ ਜਿਹੜੀ ਹੈ ਬੀਬੀ ਬਿਲਕਿਸ ਬਾਨੋ ਦੇ ਨਾਲ ਹੁੰਦਾ ਹੈ। ਇੱਕ ਪਾਸੇ ਤੁਸੀਂ ਇਸ ਪਾਰਟ ਨੂੰ ਦੇਖ ਰਹੇ ਹੋ, ਦੂਸਰੇ ਪਾਸੇ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ, ਜਿਨ੍ਹਾਂ ਨੇ ਜਿਹੜੇ ਪੋਲੀਟੀਕਲ ਰੀਜ਼ਨਸ ਕਰਕੇ ਇਹਨਾਂ ਨੇ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ, ਉਮਰ ਕੈਦ ਦਿੱਤੀ, 14 ਸਾਲ ਭੁਗਤ ਚੁੱਕੇ ਨੇ, 25 ਸਾਲ ਤੋਂ ਜ਼ਿਆਦਾ ਹੋ ਗਏ ਨੇ ਉਹ ਜੇਲ੍ਹਾਂ 'ਚ ਬੰਦ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਇੱਕ ਜਿਹੜਾ ਕੇਸ ਇਸ ਵਕਤ ਭਾਰਤ ਦੇ ਵਿੱਚ ਮੀਡੀਆ ਦੇ ਵਿੱਚ ਸੁਰਖੀਆਂ ਬਣਿਆ ਹੋਇਆ, ਬਿਲਕਿਸ ਬਾਨੋ ਦਾ ਜਿਹੜਾ ਜਬਰ ਜਨਾਹ ਦਾ ਮਾਮਲਾ ਸੀਗਾ। ਉਸ ਦੇ ਵਿੱਚ ਜਿਹੜੇ 11 ਕਨਵਿਕਟਡ ਸੀ ਬੰਦੇ, ਉਹਨਾਂ ਨੂੰ ਜਿਹੜਾ ਆ ਉਹ ਰਿਹਾਈ ਦੇ ਦਿੱਤੀ ਗਈ ਹੈ। ਜਿਹੜੀ ਪ੍ਰੀਮੈਚੁਰ ਰਿਲੀਜ਼ ਹੈ ਉਹ ਉਹਨਾਂ ਦੀ ਕਰ ਦਿੱਤੀ ਗਈ ਹੈ। ਸੋ ਸਟੇਟ ਦਾ ਜਿਹੜਾ ਇੱਕ ਦੋਹਰਾ ਮਾਪਦੰਡ ਹੁੰਦਾ ਕਿ ਉਹਨਾਂ ਨੇ ਘੱਟ ਗਿਣਤੀ ਨੂੰ ਤੇ ਵੱਡ ਗਿਣਤੀ ਨੂੰ ਕਿਵੇਂ ਡੀਲ ਕਰਨਾ, ਕਿਵੇਂ ਜਿਹੜੇ 2 ਸੈੱਟ ਆਫ ਲਾਜ਼ ਨੇ ਉਹ ਇੰਪਲੀਮੈਂਟ ਹੋ ਰਹੇ ਆ ਇਸ ਵਕਤ ਭਾਰਤ ਦੇ ਵਿੱਚ, ਉਹਦੀ ਇੱਕ ਪ੍ਰਾਈਮ ਐਗਜ਼ਾਮਪਲ ਬਣ ਕੇ ਸਾਹਮਣੇ ਆਉਂਦੀ ਆ। ਸਾਡੇ ਲਈ ਇਹ ਕੇਸ ਇਸ ਲਈ ਵੀ ਇੰਪੋਰਟੈਂਟ ਆ ਕਿਉਂਕਿ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਜਿਹੜੀ ਇੱਕ ਮੁਹਿੰਮ ਹੈ ਉਸ ਨੂੰ ਜਿਹੜਾ ਆ ਉਸ ਨੂੰ ਅਸੀਂ ਵਿਟਨੈਸ ਕਰ ਰਹੇ ਹਾਂ। ਬੰਦੀ ਸਿੱਖਾਂ ਦੀ ਰਿਹਾਈ ਦੀ ਅਸੀਂ ਗੱਲ ਕਰਦੇ ਹਾਂ, ਮਤਲਬ ਦਰਜਨਾਂ ਦੇ ਹਿਸਾਬ ਨਾਲ ਉਹ ਸਿੱਖ ਨੇ, ਸਿੰਘ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਅਤੇ ਦੂਜੇ ਪਾਸੇ ਜਦੋਂ ਕੋਈ ਮਾਮਲਾ ਇਸ ਕਿਸਮ ਦਾ ਹੁੰਦਾ, ਭਾਵੇਂ ਉਹ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੰਜਾਬ ਦੇ ਵਿੱਚ ਹੀ ਪੁਲਿਸ ਅਧਿਕਾਰੀ ਹੋਣ, ਉਹਨਾਂ ਨੂੰ ਵੀ ਜਿਹੜੀਆਂ ਨੇ ਪਹਿਲਾਂ ਰਿਲੀਜ਼ ਦਿੱਤੀਆਂ ਗਈਆਂ ਨੇ, ਉਹਨਾਂ ਦੀ ਸਜ਼ਾ ਤੋਂ ਵੀ ਪਹਿਲਾਂ ਉਹਨਾਂ ਨੂੰ ਪੈਰੋਲ ਦਿੱਤੀਆਂ ਜਾਂਦੀਆਂ ਰਹੀਆਂ ਨੇ, ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਆ ਕੇ ਉਹੀ ਸੈੱਟ ਆਫ ਰੂਲਸ ਜਿਹੜੇ ਨੇ ਉਹ ਇੰਪਲੀਮੈਂਟ ਨਹੀਂ ਹੁੰਦੇ। ਸੋ ਇਹ ਮਾਮਲਾ ਜਿਹੜਾ ਇਸ ਵਕਤ ਬਿਲਕਿਸ ਬਾਨੋ ਦਾ ਇਸ ਵਕਤ ਸੁਰਖੀਆਂ ਦੇ ਵਿੱਚ ਬਣਿਆ ਹੋਇਆ, ਪਹਿਲਾਂ ਤਾਂ ਇਹ ਦੱਸੋ ਵੀ ਇਹ ਐਗਜ਼ੈਕਟਲੀ ਹੈ ਕੀ, ਅਤੇ ਨਾਲ ਹੀ ਨਾਲ ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਨੇ ਜਾਂ ਇਸ ਵਕਤ ਕਿਉਂ ਇਹ ਇੰਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ, ਉਸ 'ਤੇ ਵੀ ਗੱਲ ਕਰੀਏ। ਦੇਖੋ, ਬਿਲਕਿਸ ਬਾਨੋ ਕੇਸ 2002 ਦੇ ਜਿਹੜੇ ਮੋਦੀ ਅਮਿਤ ਸ਼ਾਹ ਵੱਲੋਂ ਮੁਸਲਮਾਨਾਂ ਦੀ ਗੁਜਰਾਤ 'ਚ ਕੀਤੀ ਗਈ ਨਸਲਕੁਸ਼ੀ ਦੇ ਦੌਰ ਨਾਲ ਜੁੜਦਾ ਹੈ। ਇਹ ਆਪਣੇ ਪਰਿਵਾਰ ਦੇ 15-20 ਜੀਆਂ ਦੇ ਨਾਲ ਆਪਣੇ ਘਰੋਂ ਭੱਜ ਕੇ ਕਿਤੇ ਰਾਹ ਲੱਭਦੇ ਆ, ਕਿਤੇ ਖੇਤਾਂ 'ਚ ਲੁੱਕ ਕੇ ਔਰ ਆਪਣੇ ਆਪ ਨੂੰ ਬਚਾਉਣ ਦੇ ਆੜ ਦੇ ਵਿੱਚ ਸੀ। ਔਰ ਹਿੰਦੂ ਤਵੀਆਂ ਦੀ ਭੀੜ ਔਰ ਇਹ ਨੌਨ ਲੋਕ ਜਿਨ੍ਹਾਂ 'ਚ ਹੁਣ 11 ਕਨਵਿਕਟ ਜਿਨ੍ਹਾਂ ਨੂੰ ਮੈਂ ਜ਼ਿਕਰ ਕਰਾਂਗਾ ਵੀ ਕਿਵੇਂ ਸਜ਼ਾ ਹੋਈ, ਉਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ। 7 ਜੀ ਜਿਹੜੀ ਬਿਲਕਿਸ ਬਾਨੋ ਪਰਿਵਾਰ ਦੇ ਮਾਰੇ, ਜਿਨ੍ਹਾਂ 'ਚ ਉਸ ਦੀ 3 ਸਾਲ ਦੀ ਬੱਚੀ ਜਿਹੜੀ ਕੁੱਛੜ ਸੀ ਉਹਨੂੰ ਵੀ ਮਾਰਿਆ। ਔਰ ਉਦੋਂ ਬਿਲਕਿਸ ਬਾਨੋ ਪ੍ਰੈਗਨੈਂਟ ਸੀ, 4 ਮਹੀਨੇ ਦਾ ਉਹਦਾ ਪ੍ਰੈਗਨੈਂਸੀ ਦਾ ਪੀਰੀਅਡ ਚੱਲ ਰਿਹਾ ਸੀ। ਹੁਣ ਇਹ ਆਪਣੇ ਆਪ ਦੇ ਵਿੱਚ ਜਿਸ ਹੱਦ ਦੀ ਦਰਿੰਦਗੀ ਸੀ, ਲੇਕਿਨ ਕਿਉਂਕਿ ਸਈਆਂ ਬਹਿ ਕੋਤਵਾਲ ਤੋਂ ਡਰ ਕਾਹੇ ਕਾ, ਮੋਦੀ ਅਮਿਤ ਸ਼ਾਹ ਇਹ ਸਾਰੇ ਨੂੰ ਜਿਨ੍ਹਾਂ ਨੇ ਪਲਾਨ ਕੀਤਾ, ਜਿਵੇਂ ਨਵੰਬਰ 84 ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਪਲੈਨਿੰਗ ਰਾਜੀਵ ਗਾਂਧੀ ਔਰ ਉਹੀ ਕਾਤਲ ਸਾਰਾ ਦਿੱਲੀ ਦਾ ਟੋਲਾ
ਤੇ ਸਜ਼ਾ ਕਿਨੇ, ਪਹਿਲਾਂ ਤਾਂ ਤੁਹਾਡੀ FIR ਤੋਂ ਗੱਲ ਸ਼ੁਰੂ ਹੁੰਦੀ ਹੈ ਵੀ ਉੱਥੇ ਹੀ ਜਦੋਂ ਤੁਸੀਂ ਨਾਂ ਹੀ ਨਹੀਂ ਦੇਣੇ ਨੇ ਜਾਂ ਉਹਨੂੰ ਇੰਨਾ ਕੁ ਵੀਕ ਰੱਖਣਾ ਹੈ ਜਾਂ ਪੋਸਟਮਾਰਟਮ ਰਿਪੋਰਟ। ਬਿਲਕਿਸ ਬਾਨੋ ਕੇਸ ਜਦੋਂ ਫਾਈਨਲੀ ਸੁਪਰੀਮ ਕੋਰਟ ਤੱਕ ਪਹੁੰਚਦਾ ਹੈ ਤੇ ਉਹ ਜਿਹੜੀ ਹੈ ਉਹਨੂੰ ਮੂਵ ਬਾਹਰ ਕਰਾਇਆ ਜਾਂਦਾ ਹੈ ਕਿ ਭਾਈ ਨਹੀਂ ਉੱਥੇ ਇਨਸਾਫ ਨਹੀਂ ਮਿਲਣਾ ਗੁਜਰਾਤ ਦੇ ਵਿੱਚ। ਬੰਬੇ 'ਚ ਸਪੈਸ਼ਲ ਕੋਰਟ CBI ਦੀ ਔਰ ਦੂਸਰੀ ਉਹਨੂੰ ਹੀਅਰ ਕਰਦੀ ਹੈ। ਤਾਂ ਉਦੋਂ ਇਹ ਸਾਹਮਣੇ ਆਉਂਦਾ ਹੈ ਕਿ ਭਾਈ ਇਕੱਲਾ ਇਹੀ ਨਹੀਂ, ਪੁਲਿਸ ਰਿਪੋਰਟ ਵੇਲੇ ਕਿਵੇਂ ਡਾਕਟਰਾਂ ਨੇ ਝੂਠੀ ਪੋਸਟਮਾਰਟਮ ਰਿਪੋਰਟਾਂ 'ਚ ਜਾਂ ਦੂਜਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਇੱਕ ਬੜਾ ਜਿਹਨੂੰ ਤੁਸੀਂ ਇੱਕ ਸਟੈਂਡਰਡ ਕੇਸ ਬਣ ਗਿਆ ਜਿਸ ਦੇ ਲਈ ਚਾਰ ਚੁਫੇਰੇ ਚਰਚਾ ਸੀ। ਔਰ ਉਸ ਫਾਈਨਲ ਕੋਰਟ ਨੇ ਇਸ ਲੰਬੀ ਲੜਾਈ ਤੋਂ ਬਾਅਦ ਜਿਹੜੀ ਬਿਲਕਿਸ ਬਾਨੋ ਨੇ ਲੜੀ, ਇਹਨਾਂ 11 ਕਨਵਿਕਟਸ ਨੂੰ ਜਿਹੜੇ ਉਹਨਾਂ ਨੂੰ ਦੋਸ਼ੀਆਂ ਨੂੰ ਕਨਵਿਕਟ ਕੀਤਾ, ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਸੋ ਇਹ ਇਸ ਕੇਸ ਦਾ ਪਿਛੋਕੜ ਹੈ। ਹੁਣ ਵਾਪਰਿਆ ਕਿ ਤੁਸੀਂ ਟਾਈਮਿੰਗ ਦੇਖੋ, ਇਹ ਨਹੀਂ ਹੈ ਕਿ ਵੀ ਇਹਨਾਂ ਨੇ ਪਹਿਲਾਂ ਇਸ ਕਿਸਮ ਦੇ ਐਕਸ਼ਨ ਨਹੀਂ ਲਏ। ਅਸੀਂ ਸਾਧਵੀ ਪ੍ਰਗਿਆ ਦਾ ਕੇਸ ਦੇਖਦੇ ਹਾਂ, ਕਰਨਲ ਪ੍ਰੋਤ ਦਾ ਦੇਖਦੇ ਹਾਂ, ਜਿਹੜੇ ਸਾਰੇ ਹਿੰਦੂ ਤਵੀ ਜਿਹੜੇ ਮਾਲੇਗਾਂਵ, ਹੈਦਰਾਬਾਦ, ਮੈਕਾ ਜਿਹੜੀਆਂ ਨੇ ਬੰਬ ਬਲਾਸਟ ਦੇ ਵਿੱਚ ਇਨਵੋਲਵ ਸੀ, ਕਿਵੇਂ ਉਹਨਾਂ ਨੂੰ ਇਹੀ ਨਹੀਂ ਕਿ ਵੀ ਰਿਲੀਜ਼ ਕੀਤਾ, ਉਹਨਾਂ ਨੂੰ MP ਬਣਾਇਆ, ਕਿਵੇਂ ਉਹਨਾਂ ਨੂੰ ਵਡਿਆਇਆ। ਇਸ ਤੋਂ ਪਹਿਲਾਂ ਅਸੀਂ ਕਾਂਗਰਸ ਦੌਰ 'ਚ ਵੀ ਦੇਖਿਆ, ਉਹੀ ਜਗਦੀਸ਼ ਟਾਈਟਲਰ, ਅਰਜਨ ਕੁਮਾਰ ਔਰ ਸਾਰੇ ਜਿਹੜੇ ਨੇ ਉਹਨਾਂ ਨੂੰ ਵਜ਼ੀਰੀਆਂ ਦੇ ਨਾਲ ਨਵਾਜਿਆ ਗਿਆ। ਪਰ ਇਸ ਵੇਲੇ ਜਦੋਂ ਕਿ 15 ਅਗਸਤ ਨੂੰ ਮੋਦੀ ਲਾਲ ਕਿਲ੍ਹੇ ਤੋਂ ਐਡਰੈਸ ਕਰਦੇ ਆ, 80 ਮਿੰਟ ਦੇ ਵਿੱਚ ਇੱਕ ਥਾਂ ਰੁਕ ਕੇ ਭਾਵੁਕ ਹੋ ਕੇ ਨਾਰੀ ਸਸ਼ਸਤਰੀਕਰਨ, ਔਰਤਾਂ ਨਾਲ ਜੋ ਬੋਲ ਕਬੋਲ ਬੋਲੇ ਜਾਂਦੇ ਨੇ, ਸਾਡੀ ਕਿੰਨੀ ਵੱਡੀ ਤਾਕਤ ਔਰ ਕਿੰਨਾ ਵੱਡਾ, ਲੇਕਿਨ ਵਿਦਿਨ 24 ਆਵਰਸ ਗੁਜਰਾਤ ਦੇ ਵਿੱਚ BJP ਦੀ ਹਕੂਮਤ ਹੈ। ਔਰ ਉਹ ਇਹ ਕਹਿੰਦੇ ਨੇ ਜੀ ਕਿਉਂਕਿ ਇਹ ਜਿਹੜੇ ਨੇ ਇਹਨਾਂ ਨੇ ਆਪਣੀ 14 ਸਾਲ ਪੂਰੇ ਕਰ ਲਏ ਨੇ ਔਰ ਇਹਨਾਂ ਦਾ ਵਿਹਾਰ ਬਹੁਤ ਅੱਛਾ ਸੀ, ਔਰ ਅਸੀਂ ਜਿਹੜਾ ਹੈ 75 ਸਾਲਾ ਇਹ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਮੌਕੇ ਤੇ ਜੋ ਕੰਸੈਸ਼ਨ ਦੇ ਨਾਂ ਥੱਲੇ ਇਹਨਾਂ ਨੂੰ ਅਸੀਂ ਰਿਲੀਜ਼ ਕਰਦੇ। ਹੁਣ ਗੱਲ ਇਕੱਲੀ ਇਹ ਨਹੀਂ ਹੈ ਵੀ ਉਹ ਬਿਲਕੁਲ ਛਿੱਕੇ ਤੇ ਟੰਗ ਕੇ ਬਾਕੀ ਸਾਰੇ ਨੋਰਮ, ਔਰ ਗੁਜਰਾਤ ਦਾ ਇੱਕ ਆਪਣਾ ਕਾਨੂੰਨ ਬਣਿਆ ਹੋਇਆ ਜਿਹਦੇ 'ਚ ਇਸ ਕਿਸਮ ਦੇ ਲਈ ਕੋਈ ਰਿਆਇਤ ਨਹੀਂ ਹੈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਔਰ ਹਿੰਦੂ ਗਰੁੱਪ ਉਹਨਾਂ ਨੂੰ ਵੈਲਕਮ ਕਰਦੇ ਨੇ, ਫੁੱਲ ਮਾਲਾਵਾਂ ਪਹਿਨਾਉਂਦੇ ਨੇ, ਹੁਣ ਇਹ ਤੁਹਾਨੂੰ ਪੈਟਰਨ ਦੱਸ ਦਿੰਦਾ ਹੈ ਕਿ ਭਾਈ ਕਿਉਂਕਿ ਇਹ ਜਿਹੜੇ ਕਨਵਿਕਟ ਨੇ ਇਹ ਮੁਸਲਮਾਨਾਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਜ਼ੁਲਮ ਦੇ ਅੰਦਾਜ਼ 'ਚ। ਫਿਰ ਤੁਹਾਨੂੰ ਕਠੂਆ ਕੇਸ ਯਾਦ ਆ ਜਾਂਦਾ ਹੈ ਕਿ ਛੋਟੀ ਇੱਕ ਗੁਜਰਾਂ ਦੀ ਬੱਚੀ ਦੇ ਨਾਲ ਮੰਦਰ ਦਾ ਪਾਂਡਾ ਔਰ ਇੱਕ ਫੌਜੀ ਔਰ ਦੂਜੇ ਜਦੋਂ ਉਹ ਕੁਕਰਮ ਕਰਦੇ ਨੇ ਤੇ ਕਿਵੇਂ ਉਹਨਾਂ ਦੇ ਹੱਕ ਦੇ ਵਿੱਚ ਰੇਪਿਸ ਦੇ ਬਾਰ ਐਸੋਸੀਏਸ਼ਨਸ ਜਨਸੰਘ ਦੀਆਂ, BJP ਦੀਆਂ, ਜੰਮੂ ਕਠੂਏ ਦੀਆਂ ਆ ਜਾਂਦੀਆਂ ਨੇ। ਫਿਰ ਤੁਹਾਨੂੰ ਹਾਥਰਸ ਉਨਾਓ ਦਲਿਤ ਬੱਚੀਆਂ ਨਜ਼ਰ ਆ ਜਾਂਦੀਆਂ ਨੇ ਵੀ ਉਹਨਾਂ ਦੇ ਨਾਲ ਕੀ ਹੁੰਦਾ। ਹੁਣ ਇਹ ਇਸ ਦੇ ਉੱਤੇ ਹਕੂਮਤ ਬਿਲਕੁਲ ਚੁੱਪ ਹੈ, ਹਾਲਾਂਕਿ ਇਸ ਦਾ ਇੱਕ ਇੰਟਰਨੈਸ਼ਨਲ ਆਊਟਕਰਾਈ ਹੋਈ ਹੈ। ਹੁਣ ਸਿੱਖ ਨੁਕਤਾ ਨਿਗਾਹ ਤੋਂ ਜਿਵੇਂ ਤੁਸੀਂ ਕਿਹਾ ਵੀ ਇੱਕ ਪਾਸੇ ਤੁਸੀਂ ਇਸ ਪਾਰਟ ਨੂੰ ਦੇਖ ਰਹੇ ਹੋ, ਦੂਸਰੇ ਪਾਸੇ ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਨੇ ਜਿਹੜੇ ਪੋਲੀਟੀਕਲ ਰੀਜ਼ਨਸ ਕਰਕੇ ਇਹਨਾਂ ਨੇ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ, ਉਮਰ ਕੈਦ ਦਿੱਤੀ, 14 ਸਾਲ ਭੁਗਤ ਚੁੱਕੇ ਨੇ, 25 ਸਾਲ ਤੋਂ ਜ਼ਿਆਦਾ ਹੋ ਗਏ ਨੇ ਉਹ ਜੇਲ੍ਹਾਂ 'ਚ ਬੰਦ ਨੇ। ਇਹਦੇ ਲਈ ਫੁੱਲ ਸਕੇਲ ਕੈਂਪੇਨ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਵਾਰ ਇੰਟਰਨੈਸ਼ਨਲ ਪ੍ਰੋਟੈਸਟ ਦੇ ਵਿੱਚ ਵੀ ਆਇਆ। ਉਸ ਤੋਂ ਪਹਿਲਾਂ ਮਾਰਚ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ ਹੋਇਆ। BJP ਦਾ ਗਵਰਨਰ ਜਿਹੜਾ ਉਹ ਲੈ ਕੇ ਕਹਿੰਦਾ ਜੀ ਬਿਲਕੁਲ ਇਸ 'ਤੇ ਅਸੀਂ ਕਾਰਵਾਈ ਕਰਾਂਗੇ। ਇਸ ਗੱਲ ਨੂੰ ਵੀ ਜਿਹੜੇ ਨੇ ਇਹ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ, ਹੁਣ ਆਲਮੋਸਟ 6 ਮਹੀਨੇ ਹੋ ਗਏ ਨੇ। ਸੋ ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਭਾਈ ਇਹਨਾਂ ਦੇ ਲਈ, ਕਿਉਂਕਿ ਇਹ ਜਦੋਂ ਅਸੀਂ ਹਿੰਦੂਤਵਾ ਵਿਚਾਰਧਾਰਾ ਵਾਲਿਆਂ ਦੇ ਹੱਥ ਪਾਵਰ ਦੇਖਦੇ ਹਾਂ ਤੇ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਬਣ ਕੇ ਮੋਦੀ, ਅਮਿਤ ਸ਼ਾਹ ਮੁਲਕ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ, ਇਹੀ ਜੋੜੀ ਤਾਂ ਹੈ ਜਿਹੜੀ ਜ਼ਿੰਮੇਵਾਰ ਹੈ ਜੋ ਕੁਛ ਇਸ ਜਿਹੜੀ ਹੈ ਬੀਬੀ ਬਿਲਕਿਸ ਬਾਨੋ ਦੇ ਨਾਲ ਹੁੰਦਾ ਹੈ ਜਾਂ ਹਜ਼ਾਰਾਂ ਹੋਰ ਮੁਸਲਮਾਨਾਂ ਦੇ ਨਾਲ ਹੁੰਦਾ ਹੈ, ਜਾਂ ਉਹੀ ਹਿੰਦੂਤਵਾਦੀ ਆਈਡੀਓਲੋਜੀ ਵਾਲਿਆਂ ਦੇ ਕੋਲ ਅੱਜ ਭਾਰਤ ਦੇ ਵਿੱਚ ਮੈਜੋਰਿਟੀ ਸੂਬਿਆਂ ਦੀ ਹਕੂਮਤ ਹੈ। ਇਹੀ ਕੁਛ ਅਸਾਮ ਦੇ ਵਿੱਚ ਦੁਹਰਾਇਆ ਗਿਆ, ਇਹੀ ਕੁਛ UP 'ਚ ਆਦਿੱਤਿਆਨਾਥ ਦੇ ਥੱਲੇ ਜਿਹੜਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਐਨਕਾਊਂਟਰ ਮੁਸਲਮਾਨਾਂ ਦੇ ਖਿਲਾਫ ਔਰ ਦਲਿਤਾਂ ਦੇ ਖਿਲਾਫ ਜ਼ੁਲਮ ਇਹ ਬਰਾਬਰ ਜਾਰੀ ਨੇ। ਸੋ ਇਹ ਸਾਨੂੰ ਹੁਣ ਇਹ ਠੀਕ ਹੈ ਕਿ ਭਾਈ ਇਹ ਚੰਦ ਦਿਨ ਖਬਰਾਂ 'ਚ ਰਹੇਗਾ। ਇਹਨਾਂ ਨੂੰ ਵੀ ਪਤਾ ਹੈ ਹਿੰਦੂ ਤਵੀਆਂ ਨੂੰ ਕਿ ਇਨ ਦਾ ਐਂਡ ਆਫ ਦਾ ਡੇ
ਇਹ ਜਿਹੜਾ ਸਾਰਾ ਪਾਰਟ ਹੈ ਉਹ ਖੱਬੇ ਸੱਜੇ ਹੋ ਜਾਏਗਾ, ਉਹਨਾਂ ਉਵੇਂ ਹੀ ਚੱਲਦਾ ਰਹੇਗਾ। ਇਵੇਂ ਹੀ ਸਾਧਵੀ ਪ੍ਰਗਿਆ ਪਾਰਲੀਮੈਂਟ 'ਚ ਪਹੁੰਚ ਗਈ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੇ 11 ਕਨਵਿਕਟ ਨੇ ਆਉਣ ਵਾਲੇ ਪੀਰੀਅਡ 'ਚ ਗੁਜਰਾਤ ਦੀਆਂ ਚੋਣਾਂ ਵੇਲੇ ਇਹਨਾਂ 'ਚੋਂ ਕੋਈ MLA ਵੀ ਬਣਨਗੇ, MP ਵੀ ਬਣਨਗੇ, ਕਿਉਂਕਿ ਜਿਵੇਂ ਉਹਨਾਂ ਦਾ ਸਵਾਗਤ ਕੀਤਾ ਗਿਆ ਹਿੰਦੂ ਤਵੀਆਂ ਵੱਲੋਂ, ਵਿਸ਼ਵ ਹਿੰਦੂ ਪਰਿਸ਼ਦ ਔਰ RSS ਵੱਲੋਂ, ਇਹ ਦੱਸਦਾ ਵੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਦੁਨੀਆ ਕੀ ਕਹਿੰਦੀ ਹੈ ਔਰ ਜਸਟਿਸ ਕੀ ਕਹਿੰਦਾ। ਨਹੀਂ, ਬਿਲਕੁਲ ਇਹ ਗੱਲ ਤੁਸੀਂ ਠੀਕ ਕਹੀ ਹੈ ਵੀ ਜਿਵੇਂ ਸਵਾਗਤ ਉਹਨਾਂ ਨੂੰ ਮਾਲਾਵਾਂ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਵਿਸ਼ਵ ਹਿੰਦੂ ਪਰਿਸ਼ਦ ਵੱਲੋਂ, ਉੱਥੇ ਦੂਜੇ ਪਾਸੇ ਜਦੋਂ ਅਸੀਂ ਅੱਜ ਦੀਆਂ ਖਬਰਾਂ ਦੇਖ ਰਹੇ ਹਾਂ ਤੇ ਜਿਹੜੇ ਇਹਨਾਂ ਦੇ ਹਸਬੈਂਡ ਨੇ ਬਿਲਕਿਸ ਬਾਨੋ ਦੇ, ਮਤਲਬ ਉਹ ਫੀਅਰ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹ ਕਹਿੰਦੇ ਆ ਵੀ ਮੈਨੂੰ ਤੇ ਜਾਨ ਦਾ ਖਤਰਾ ਬਣਿਆ ਹੋਇਆ ਵੀ ਤੁਸੀਂ ਜਿਹੜੇ ਕਨਵਿਕਟ ਜਿਨ੍ਹਾਂ ਨੂੰ ਸਜ਼ਾ ਦਿੱਤੀ ਆ ਉਹਨਾਂ ਨੂੰ ਤੁਸੀਂ ਛੱਡ ਰਹੇ ਹੋ, ਹੁਣ ਬਾਹਰ ਨਿਕਲ ਕੇ ਸਾਡਾ ਕੀ ਹਾਲ ਕਰਨਗੇ। ਸੋ ਓਵਰਆਲ ਜਿਹੜੀ ਤੁਸੀਂ ਸੁਸਾਇਟੀ ਦਾ ਤਾਣਾ ਬਾਣਾ ਦੇਖਦੇ ਹੋ ਉਹਦੇ 'ਚ ਨਜ਼ਰ ਆ ਰਿਹਾ ਵੀ ਜਸਟਿਸ ਨਾਂ ਦੀ ਚੀਜ਼ ਨਹੀਂ ਹੈਗੀ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਆਪਣੀ ਜਾਨ ਦਾ ਖਤਰਾ। ਇਹ ਮੁਸਲਮਾਨਾਂ ਦਾ ਇੱਕ ਕੇਸ ਹੈ, ਸਿੱਖਾਂ ਦੀ ਇਹ ਹਾਲਤ ਜਿਹੜੀ ਹੈ, ਅਸੀਂ ਕਈ ਇੱਦਾਂ ਦੇ ਕੇਸ ਜਿਹੜੇ ਨੇ ਟਾਈਮ ਟੂ ਟਾਈਮ ਅਸੀਂ ਉਹਨਾਂ 'ਤੇ ਗੱਲ ਕਰਦੇ ਰਹਿੰਦੇ ਹਾਂ। ਸੋ ਜਿਹੜੇ ਇਹ ਹਾਲਾਤ ਨੇ ਇਹ ਕਿਸ ਦਿਸ਼ਾ ਵੱਲ ਜਾ ਰਹੇ ਆ, ਆਉਣ ਵਾਲਾ ਜਿਹੜਾ ਸਮਾਂ ਆ ਖਾਸ ਤੌਰ 'ਤੇ ਘੱਟ ਗਿਣਤੀਆਂ ਦੇ ਲਈ, ਉਹ ਕਿਵੇਂ ਦਾ ਨਜ਼ਰ ਆਉਂਦਾ? ਦੇਖੋ, ਰੋਜ਼ਾਨਾ ਸਿੱਖ ਆਸਾ ਦੀ ਵਾਰ ਪੜ੍ਹਦੇ ਨੇ। ਗੁਰੂ ਨਾਨਕ ਸਾਹਿਬ ਨੇ ਇਹ ਜਿਹੜੀ ਬਰੂਟਲ ਆਈਡੀਓਲੋਜੀ ਵਾਲੇ ਬ੍ਰਾਹਮਣਵਾਦੀ ਨੇ ਇਹਨਾਂ ਨੂੰ ਡਿਫਾਈਨ ਕੀਤਾ ਹੈ ਕਿ ਮੱਥਾ ਟਿੱਕਾ, ਤੀੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਲਡ। ਹੁਣ ਅੱਜ ਇਹਨਾਂ ਦੇ ਹੱਥ 'ਚ ਪਾਵਰ ਹੈ ਵਰਸਟ ਟੂ ਵਰਸਟ, ਔਰ ਇਹ ਜੇ ਤੁਸੀਂ ਲਗਭਗ 4000 ਸਾਲ ਦਾ ਇਹਨਾਂ ਦਾ ਪਿਛੋਕੜ ਦੇਖੋ, ਜਿਸ ਕਿਸਮ ਦਾ ਇਨਹਿਊਮਨ ਇਹਨਾਂ ਦਾ ਵਰਤਾਰਾ ਹੈ, ਮਨੂ ਸਮ੍ਰਿਤੀ ਤੋਂ ਵੱਧ ਕੇ ਤਾਂ ਕੋਈ ਸਬੂਤ ਨਹੀਂ ਹੈ। ਜਿਨ੍ਹਾਂ ਨੂੰ ਇਨਸਾਨ ਨਾਲੋਂ ਤੋੜਨਾ, ਊਚ ਨੀਚ ਕ੍ਰੀਏਟ ਕਰਨਾ, ਉਹਨਾਂ ਦੀ ਅਨਟਚੇਬਲ ਬਣਾ ਕੇ ਬਿਲੋ ਐਨੀਮਲਸ ਉਹਨਾਂ ਦੇ ਨਾਲ ਡੀਲ ਕਰਨਾ, ਔਰ ਇਸ ਨੂੰ ਉਹਨਾਂ ਦੇ ਧਰਮ ਸ਼ਾਸਤਰ ਸੈਂਕਸ਼ਨ ਕਰਦੇ ਨੇ। ਉਸ ਨੂੰ ਉਹ ਭਾਵੇਂ ਏਕਲਵਿਆ ਦਾ ਅੰਗੂਠਾ ਵੱਢਣਾ ਹੋਏ ਜਾਂ ਸ਼ੰਭੁਕ ਦਾ ਕਤਲ ਹੋਏ ਜਾਂ ਅੱਜ ਦੇ ਦੌਰ ਦੇ ਵਿੱਚ ਜਿਸ ਕਿਸਮ ਦੇ ਜ਼ੁਲਮ ਜਿਹੜੇ ਨੇ ਉਹ ਘੱਟ ਗਿਣਤੀਆਂ ਜਾਂ ਦਲਿਤਾਂ 'ਤੇ ਹੋ ਰਹੇ ਨੇ, ਉਸ ਨੂੰ ਤਾਂ ਇਹ ਭਾਰਤ ਮਾਤਾ ਜਿਸ ਨੂੰ ਇਹਨਾਂ ਨੇ ਉਸ ਦਾ ਸਪਿਰਿਚੁਅਲ ਦੁਰਗਾ ਮਾਤਾ ਬਣਾ ਕੇ ਉਹਦਾ ਖੱਪਰ ਜਿਹੜਾ ਉਹ ਖੂਨ ਦੇ ਨਾਲ ਭਰਿਆ ਹੁੰਦਾ ਦੁਰਗਾ ਦਾ। ਸੋ ਉਹਨਾਂ ਦੇ ਲਈ ਤਾਂ ਇਹੀ ਹੈ ਕਿ ਭਾਈ ਇਹ ਤਾਂ ਜਿਹੜਾ ਇਹਨੇ ਪੈਟਰੀਓਟਿਜ਼ਮ ਦੇ ਨਾਂ ਥੱਲੇ ਭਾਰਤ ਮਾਤਾ ਦਾ ਅਸੀਂ ਖੂਨ ਦਾ ਖੱਪਰ ਭਰ ਰਹੇ ਹਾਂ, ਉਹਦੇ ਲਈ ਸਿੱਖਾਂ, ਮੁਸਲਮਾਨਾਂ, ਦਲਿਤਾਂ, ਬੋਧੀਆਂ, ਜੈਨੀਆਂ ਦਾ ਖੂਨ ਇਹ ਦੁਰਗਾ ਨੂੰ ਪਲੀਜ਼ ਕਰਨ ਲਈ ਹੈ। ਤੇ ਦੁਰਗਾ ਇਸ ਵੇਲੇ ਇਹਨਾਂ ਦਾ ਜਿਓਗ੍ਰਾਫੀਕਲ ਭਾਰਤ ਮਾਤਾ ਹੈਗੀ। ਜੀ ਡਾਕਟਰ ਸਾਹਿਬ, ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਵਿਊਅਰਸ ਇੱਥੇ ਰੁਕਦੇ ਹਾਂ, ਗੱਲਬਾਤ ਨੂੰ ਅੱਗੇ ਤੋਰਦੇ ਹਾਂ ਬ੍ਰੇਕ ਤੋਂ ਬਾਅਦ।